66 ਸਾਲ ਬਾਅਦ ਸ਼੍ਰੋਮਣੀ ਕਮੇਟੀ ਨੂੰ ਯਾਦ ਆਈ ਕਿ 3 ਤੇ 4 ਜੁਲਾਈ ਦੀ ਦਰਮਿਆਨੀ ਰਾਤ ਨੂੰ ਜਦੋਂ ਪੰਜਾਬ ਦਾ ਚੀਫ ਮਿਨਿਸਟਰ ਭੀਮ ਸੈਨ ਸੱਚਰ ਸੀ ਜੀ, ਪੰਜਾਬ ਦੀ ਪੁਲਿਸ ਦਾ ਮੁਖੀ DIG ਅਸ਼ਵਨੀ ਕੁਮਾਰ ਸੀ, ਸਿੱਖਾਂ ਦੀ ਕੋਈ ਅੱਡ ਦੇਸ਼ ਲਈ ਨਹੀਂ, ਕੋਈ ਖਾਲਿਸਤਾਨ ਲਫ਼ਜ਼ ਅਰਾਊਂਡ ਨਹੀਂ ਸੀ। ਸਿੱਖਾਂ ਦੀ ਮੰਗ ਸੀ ਕਿ ਪੰਜਾਬੀ ਜ਼ਬਾਨ ਤੇ ਆਧਾਰਿਤ ਸੂਬਾ ਵੀ ਬਣਾਇਆ ਜਾਏ। ਬਦਕਿਸਮਤੀ ਨੂੰ ਪੰਜਾਬੀ ਹਿੰਦੂ ਤਾਂ ਮੁਨਕਰ ਹੋ ਗਏ। 1951 ਦੀ ਜਿਹੜੀ ਪਹਿਲੀ ਸੈਂਸਸ ਹੋਈ, ਪੰਜਾਬ ਦੇ ਹਿੰਦੂਆਂ ਨੇ ਆਪਣੀ ਜ਼ਬਾਨ ਹਿੰਦੀ ਲਿਖਾਈ। ਸੋ ਸਿੱਖਾਂ ਨੇ ਪੰਜਾਬੀ ਸੂਬੇ ਦੀ ਜਦੋਜਹਿਦ ਸ਼ੁਰੂ ਕੀਤੀ ਕਿ ਪੰਜਾਬੀ ਜ਼ਬਾਨ ਨੂੰ ਮਾਨਤਾ ਮਿਲੇ। ਉਹ ਪੀਰੀਅਡ ਸੀ ਕਿ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਤੇ ਹੀ ਪਾਬੰਦੀ ਲੱਗ, ਔਰ ਜਿਹੜਾ ਵੀ ਪੰਜਾਬੀ ਸੂਬਾ ਜ਼ਿੰਦਾਬਾਦ ਕਹਿੰਦਾ ਸੀ ਉਸ ਨੂੰ ਫੜ ਕੇ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਸੀ। ਹੁਣ ਕੁੱਲ ਦੁਨੀਆ ਜਾਣਦੀ ਹੈ ਕਿ ਕਿਵੇਂ ਟੈਂਕਾਂ ਤੋਪਾਂ ਨਾਲ ਹਮਲੇ ਕਰਕੇ ਉਸ ਦਾ ਕੀ ਜ਼ੁਲਮ ਕੀਤਾ। ਜੇ ਇਸ ਦਾ ਪ੍ਰੋਟੋਟਾਈਪ ਦੇਖਣਾ ਹੋਏ ਜਾਂ ਇਸ ਦੀ ਰਿਹਰਸਲ ਦੇਖਣੀ ਹੋਏ ਤਾਂ ਇਹ ਅਟੈਂਪਟ 1947 ਤੋਂ 8 ਸਾਲ ਬਾਅਦ ਹੀ ਜਿਹੜਾ ਉਹਨਾਂ ਨੇ ਕੀਤਾ, ਔਰ 3 ਔਰ 4 ਜੁਲਾਈ ਦੀ ਦਰਮਿਆਨੀ ਰਾਤ ਨੂੰ ਵੱਡੀ ਪੁਲਿਸ ਫੋਰਸ ਨੇ ਦਰਬਾਰ ਸਾਹਿਬ ਤੇ ਧਾਵਾ ਬੋਲਿਆ। ਉਸ ਪੀਰੀਅਡ ਦੇ ਵਿੱਚ ਤਾਂ ਕੋਈ ਵਾਇਲੈਂਸ ਜਾਂ ਕੋਈ ਸਿੱਖਾਂ ਵੱਲੋਂ ਤਾਂ ਇੱਕ ਪੀਸਫੁਲ ਮੰਗ ਸੀ ਕਿ ਭਾਈ ਪੰਜਾਬੀ ਜ਼ਬਾਨ ਤੇ ਆਧਾਰਿਤ ਸੂਬਾ ਬਣਾਇਆ ਜਾਏ, ਪਰ ਸਿੱਖ ਹਾਲਾਂਕਿ 8 ਸਾਲ ਹੋਏ ਸੀ, ਆਲਮੋਸਟ 40% ਸਿੱਖ ਉਜੜੇ ਪੁਜੜੇ ਅਜੇ ਪਨਾਹਗੀਰ ਬਣੇ, ਕੋਈ ਕੈਂਪਾਂ ਦੇ ਵਿੱਚ ਕੋਈ ਰੁਲ ਰਹੇ ਸੀ, ਲੇਕਿਨ ਆਪਣੇ ਪ੍ਰਾਣਾਂ ਤੋਂ ਪਿਆਰੇ ਹਰਮੰਦਰ ਸਾਹਿਬ ਤੇ ਹਮਲਾ ਨਾ ਜਿਹੜਾ ਉਹ ਭੁੱਲਣਯੋਗ ਹੁੰਦਾ ਹੈ, ਨਾ ਬਖਸ਼ਣਯੋਗ ਹੁੰਦਾ ਹੈ, ਨਾ ਸਹਿਣਯੋਗ ਹੁੰਦਾ ਹੈ। ਕਮਦਾ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਯੂਰਜ਼ਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 1 ਜੁਲਾਈ 2021 17 ਹਾੜ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵੀਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵੀਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਨੂੰ ਆਪਾਂ ਦੱਸਦੇ ਕਿ ਸਾਡੇ ਪ੍ਰੋਗਰਾਮ ਨੂੰ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਸਰੀ ਕੈਨੇਡਾ ਤੋਂ, ਜਿਹੜੇ ਸ਼ਬਦੇ ਹਫਤਾਵਾਰੀ ਅਖਬਾਰ ਪੰਜਾਬ ਗਾਰਡੀਅਨ ਵੱਲੋਂ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇਹ ਅਦਾਰਾ ਪੰਜਾਬ ਗਾਰਡੀਅਨ ਹਮੇਸ਼ਾ ਪੰਜਾਬ ਦੀਆਂ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕਰਦਾ ਹੈ। ਸੋ ਅਮਰੀਕਾ ਤੇ ਕੈਨੇਡਾ ਵਿੱਚ ਪੈਸੀਫਿਕ ਕੋਸਟ ਤੇ ਪੰਜਾਬ ਗਾਰਡੀਅਨ ਦੀ ਜਿਹੜੀ ਸਰਕੂਲੇਸ਼ਨ ਵੱਡੇ ਪੱਧਰ ਤੇ ਹੁੰਦੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਪੰਜਾਬ ਗਾਰਡੀਅਨ ਦੀ ਜਿਹੜੀ ਟੀਮ ਹੈ ਸਰਦਾਰ ਹਰਕੀਤ ਸਿੰਘ ਅਤੇ ਸਰਦਾਰ ਕਮਲਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਵੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰਸ਼ਿਪ ਕਰੋ। ਸੋ ਉਸ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਨੇ ਇੱਕ ਠੀਕ ਫੈਸਲਾ ਲੈਂਦਿਆਂ ਅੱਜ ਤੋਂ 66 ਸਾਲ ਪਹਿਲਾਂ ਦਰਬਾਰ ਸਾਹਿਬ ਤੇ ਹੋਏ ਪੁਲਿਸ ਦਸਤਿਆਂ ਦੇ ਹਮਲਿਆਂ ਦੀ ਯਾਦ ਮਨਾਉਣ ਦਾ ਜਿਹੜਾ ਫੈਸਲਾ ਉਹ ਕੀਤਾ ਹੈ। ਸੋ ਇਸ ਸੰਬੰਧੀ 4 ਜੁਲਾਈ ਨੂੰ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ੇਸ਼ ਜਿਹੜੇ ਦੀਵਾਨ ਸਜਾਏ ਜਾਣਗੇ ਔਰ ਦੂਸਰੇ ਪਾਸੇ 26 ਜਨਵਰੀ ਨੂੰ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਚਲਾਉਣ ਵਾਲੇ ਜੁਗਰਾਜ ਸਿੰਘ ਦਾ ਜਿਹੜਾ ਕੌਮ ਵੱਲੋਂ ਇੱਕ ਕੌਮੀ ਹੀਰੋ ਵਜੋਂ ਸਨਮਾਨ ਕੀਤਾ ਗਿਆ ਹੈ। ਸੋ ਭਾਈ ਜੁਗਰਾਜ ਸਿੰਘ ਦੀ ਜਿਹੜੀ ਦਿੱਲੀ ਹਾਈ ਕੋਰਟ ਵੱਲੋਂ ਅਗਾਹ
ਹੁਣ ਜਿਹੜੀ ਜ਼ਮਾਨਤ ਹੋਈ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਹਰਕੀਰਤ ਸਿੰਘ, ਵੀਰ ਕਮਲਜੀਤ ਸਿੰਘ, ਅਦਾਰਾ ਪੰਜਾਬ ਗਾਰਡੀਅਨ ਜਿਹੜਾ ਸਰੀ ਤੋਂ ਛਪਦਾ ਹੈ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਉਹ ਸਾਡੇ ਸਾਥੀ ਸਹਿਯੋਗੀ ਵੀ ਨੇ ਔਰ ਪੈਰ ਪੈਰ ਤੇ ਉਹਨਾਂ ਨੇ ਬੜੇ ਔਖੇ ਵਕਤਾਂ 'ਚ ਵੀ ਸਾਥ ਦਿੱਤਾ ਹੈ। ਅੱਜ ਵੀ ਸਾਡੇ ਨਾਲ ਖਲੋਤੇ ਨੇ। ਹਾਲਾਂ ਉਹਨਾਂ ਦੀ ਚਾਹਨਾ ਨਹੀਂ ਸੀ ਕਿ ਉਹਨਾਂ ਦਾ ਨਾਮ ਵੀ ਲਿਆ ਜਾਏ, ਲੇਕਿਨ ਅਸੀਂ ਸਮਝਦੇ ਹਾਂ ਕਿ ਕ੍ਰੈਡਿਟ ਸ਼ੁੱਡ ਬੀ ਗਿਵਨ ਵੇਅਰ ਇਟ ਇਜ਼ ਡਿਊ। ਔਰ ਦੋਨੋਂ ਹੀ ਵੀਰਾਂ ਨੇ ਬੜੇ ਹਰ ਜਦੋਂ ਵੀ ਅਸੀਂ ਆਵਾਜ਼ ਮਾਰੀ ਹੈ ਉਹ ਅਮਰੀਕਾ ਆ ਕੇ ਵੀ ਸਾਡੇ ਲਈ ਮਦਦਗਾਰ ਰਹੇ ਨੇ ਔਰ ਅਸੀਂ ਜਿਹੜਾ ਪੰਜਾਬ ਗਾਰਡੀਅਨ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਔਰ ਅੱਜ ਜਦੋਂ ਕਿ ਅਸੀਂ ਪੰਜਾਬ ਗਾਰਡੀਅਨ ਜਿਹੜਾ ਸਰੀ ਵੈਨਕੂਵਰ ਉਸ ਬੈਲਟ ਤੋਂ ਛਪਦਾ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਪ੍ਰੋਵਿੰਸ ਤੋਂ, ਉਹਦੇ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ। ਅੱਜ ਜੁਲਾਈ 1 ਦਾ ਦਿਨ ਬ੍ਰਿਟਿਸ਼ ਕੋਲੰਬੀਆ ਵੱਲੋਂ ਸੰਤ ਤੇਜਾ ਸਿੰਘ ਡੇ ਦੇ ਤੌਰ ਤੇ ਜਿਹੜਾ ਉਹ ਐਲਾਨਿਆ ਗਿਆ, ਉਸ ਦੀ ਪ੍ਰੋਕਲੇਮੇਸ਼ਨ ਹੈ ਲੈਫਟੀਨੈਂਟ ਗਵਰਨਰ ਵੱਲੋਂ। ਹਾਲਾਂਕਿ ਅਸੀਂ ਕਦੀ ਕਦਾਈ ਜ਼ਿਕਰ ਜ਼ਰੂਰ ਕਰਦੇ ਹਾਂ ਕਿ ਭਾਈ ਕਿਵੇਂ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਪਹਿਲੇ ਗੁਰਦੁਆਰੇ ਬਣੇ, ਸਭ ਤੋਂ ਪੁਰਾਣਾ ਗੁਰਦੁਆਰਾ ਜੇ ਅਸੀਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਔਰ ਅਮਰੀਕਾ 'ਚ 20ਵੀਂ ਸਦੀ ਦੀ ਬਿਗਨਿੰਗ 'ਚ ਜਿਹੜਾ ਗੁਰਦੁਆਰਾ ਸਾਹਿਬ ਸਟਾਕਟਨ 'ਚ ਹੈ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ, ਜੇ ਇਹ ਕਿਸੇ ਦੀ ਦੇਣ ਹੈ ਤੇ ਇਹ ਸੰਤ ਤੇਜਾ ਸਿੰਘ ਹੋਰਾਂ ਦੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਸ ਤੋਂ ਪਹਿਲਾਂ ਕਿ ਮੈਂ ਜਿਹੜਾ ਟੌਪਿਕ ਦੇ ਉੱਤੇ ਗੱਲ ਕਰਾਂ, ਸੰਤ ਤੇਜਾ ਸਿੰਘ ਜਿਨ੍ਹਾਂ ਦਾ ਜਨਮ 1877 ਦੇ ਵਿੱਚ ਬੱਲੋਵਾਲੀ ਪਿੰਡ ਜ਼ਿਲ੍ਹਾ ਗੁਜਰਾਂਵਾਲਾ ਪਾਕਿਸਤਾਨ ਉਸ ਦੇ ਵਿੱਚ ਹੋਇਆ। ਉਹ ਆਪਣੀ ਐਜੂਕੇਸ਼ਨ ਦੇ ਵੇਲੇ ਜਦੋਂ ਕਿ ਉਹ ਮਾਸਟਰਸ ਕਰ ਰਹੇ ਸੀ, ਹਾਇਰ ਐਜੂਕੇਸ਼ਨ ਵੱਲ ਸੀ, ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲੇ ਜਿਹੜੇ 20ਵੀਂ ਸਦੀ ਦੇ ਵੱਡੇ ਮਹਾਂਪੁਰਖਾਂ 'ਚੋਂ ਹੋਏ ਨੇ, ਉਹਨਾਂ ਦੇ ਸੰਪਰਕ ਦੇ ਵਿੱਚ ਆਏ ਔਰ ਫਿਰ ਉਹਨਾਂ ਦਾ ਜੀਵਨ ਸਿੱਖੀ ਰੰਗ 'ਚ ਰੰਗਿਆ ਗਿਆ। ਔਰ ਸੰਤ ਅਤਰ ਸਿੰਘ ਹੋਰਾਂ ਨੇ ਇਹ ਮਹਿਸੂਸ ਕਰਦੇ ਆ ਕਿ ਬ੍ਰਿਟਿਸ਼ ਰਾਜ ਸੀ, ਪਤਤਪੁਣਾ ਵੀ ਆਪਣੇ ਸਿਖਰਾਂ ਤੇ ਪੰਜਾਬ ਦੇ ਵਿੱਚ ਆਰੀਆ ਸਮਾਜੀ ਮਿਸ਼ਨਰੀ ਔਰ ਬ੍ਰਹਮੋ ਸਮਾਜ ਔਰ ਇਹ ਸਾਰੇ ਕੀ ਉਹ ਫਲੋਰੀ ਰਾਮ ਜਿਹੜੇ ਨੇ ਸਨਾਤਨੀ ਹਿੰਦੂ ਸ਼ਰਦਾ ਰਾਮ ਫਲੋਰੀ, ਇਹਨਾਂ ਸਾਰਿਆਂ ਨੇ ਜਿਹੜਾ ਬਹੁਤ ਕਨਫਿਊਜ਼ਨ ਭੰਬਲ ਭੂਸਾ ਪੈਦਾ ਕੀਤਾ ਹੋਇਆ ਸੀ, ਜਿਵੇਂ ਅੱਜ RSS ਵਾਲੇ ਪੰਜਾਬ ਦੇ ਵਿੱਚ ਕਰ ਰਹੇ ਨੇ। ਔਰ ਇਸੇ ਤਰ੍ਹਾਂ ਈਸਾਈ ਮਿਸ਼ਨਰੀ ਹੋਣ ਔਰ ਦੂਸਰੀਆਂ ਤਾਕਤਾਂ ਹੋਣ, ਉਹ ਵੀ ਦੇਖਦੇ ਨੇ ਵੀ ਸਿੱਖ ਜਿਹੜੇ ਨੇ ਉਹ ਸਿਟਿੰਗ ਡਕਸ ਨੇ। ਉਦੋਂ ਰਾਜ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਦਾ, ਇੱਕ ਫਰਸਟ੍ਰੇਸ਼ਨ ਸੀ। ਅੱਜ ਹਿੰਦੂਤਵਾ ਔਰ ਦੂਸਰਿਆਂ ਨੂੰ ਲੱਗਦਾ ਹੈ ਕਿ ਪੰਜਾਬ ਨੂੰ ਅਸੀਂ ਇਹ ਵਲਨਰੇਬਲ ਹੈ, ਜਿੱਧਰ ਮਰਜ਼ੀ ਇਹਨਾਂ ਨੂੰ ਅਸੀਂ ਕਨਵਰਟ ਕਰ ਲਈਏ। ਸੋ ਉਸ ਦੌਰ ਦੇ ਵਿੱਚ ਸੰਤ ਅਤਰ ਸਿੰਘ ਹੋਰਾਂ ਨੇ ਇਹ ਮਹਿਸੂਸ ਕਰਦੇ ਹਾਂ। ਔਰ ਜਦੋਂ ਅਸੀਂ ਕਿਸੇ ਵੀ ਇਸ ਕਿਸਮ ਦੀ ਸਪਿਰਿਚੁਅਲ ਪਰਸਨੈਲਿਟੀ ਵੱਲ ਦੇਖਦੇ ਹਾਂ ਤੇ ਉਹਨਾਂ ਨੇ ਹੀ ਸੰਤ ਤੇਜਾ ਸਿੰਘ ਜੀ ਨੂੰ ਇੱਥੇ ਅਮਰੀਕਾ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਲਈ ਭੇਜਿਆ। 20ਵੀਂ ਸਦੀ ਦੀ ਬਿਗਨਿੰਗ, 19ਵੀਂ ਸਦੀ ਦਾ ਅਖੀਰ ਦਾ ਵੇੜਾ। ਔਰ ਉਹ ਪਹਿਲੇ ਸਿੰਘ ਸਨ ਜਿਨ੍ਹਾਂ ਨੇ ਦਸਤਾਰ ਦੇ ਨਾਲ ਹਾਰਵਰਡ 'ਚ ਪੜ੍ਹਨ ਦੀ ਜਿਹੜੀ ਹੈ ਉਹਨਾਂ ਨੂੰ ਰੈਕਗਨੀਸ਼ਨ ਮਿਲੀ। ਔਰ ਇੱਥੇ ਰਹਿੰਦਿਆਂ ਵੀ ਉਹਨਾਂ ਨੂੰ ਸਿੱਖਾਂ ਦੇ ਪਹਿਲੇ ਐਂਬੈਸਡਰ ਵਜੋਂ ਅਮਰੀਕਾ ਕੈਨੇਡਾ 'ਚ ਜਾਣਿਆ ਜਾਂਦਾ ਹੈ। ਹਾਲਾਂ ਅਸੀਂ ਦੇਖਦੇ ਹਾਂ ਕਿ ਜਦੋਂ ਅਮਰੀਕਾ ਦੇ ਵਿੱਚ ਪੜ੍ਹ ਰਹੇ ਸਨ ਹਾਰਵਰਡ ਦੇ ਵਿੱਚ ਹੀ, ਉਦੋਂ ਕੈਨੇਡਾ ਦੇ ਵਿੱਚ ਇੱਕ ਵੱਡੀ ਜਿਹੜੀ ਕਿ ਗੋਰਿਆਂ ਦਾ, ਕੈਨੇਡਾ ਵੀ ਗੋਰਿਆਂ ਦਾ ਪ੍ਰੋਵਿੰਸ ਸੀ, ਉਹਨਾਂ ਨੇ ਇੱਕ ਸਾਜ਼ਿਸ਼ ਰਚੀ ਕਿ ਵੀ ਇਹ ਉਦੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਿਖਾਣੇ ਸ਼ੁਰੂ ਹੋ ਗਏ ਸੀ 19ਵੀਂ ਸਦੀ ਦੇ ਅਖੀਰ 'ਚ ਹੀ, ਕਿ ਇਹਨਾਂ ਸਾਰਿਆਂ ਨੂੰ ਇੱਥੋਂ ਇਕੱਠੇ ਕਰਕੇ ਤੇ ਹੌਂਡੂਰਸ ਦੇ ਵਿੱਚ ਭੇਜ ਦਿੱਤਾ ਜਾਏ। ਹੁਣ ਜਦੋਂ ਇਹਨਾਂ ਨੂੰ ਸਿੱਖਾਂ ਨੂੰ ਪਤਾ ਲੱਗਾ ਲੈਂਗੁਏਜ ਬੈਰੀਅਰ ਉਦੋਂ ਵੀ ਸੀ ਵੱਡਾ ਕਿ ਭਾਈ ਇਹ ਇੰਨੀ ਵੱਡਾ ਚੈਲੰਜ ਹੈ, ਇਹ ਤਾਂ ਸਾਨੂੰ ਇੱਥੋਂ ਕੱਢਣਗੇ। ਔਰ ਉਦੋਂ ਅਜੇ ਕੌਮਾਗਾਟਾ ਮਾਰੂ ਐਪੀਸੋਡ ਨਹੀਂ ਸੀ ਵਾਪਰਿਆ, ਅਜੇ ਕੋਈ ਗੁਰਦੁਆਰਾ ਹੋਂਦ 'ਚ ਨਹੀਂ ਸੀ ਆਇਆ, ਘਰਾਂ 'ਚ ਇੱਧਰ ਉੱਧਰ ਈਵਨ ਕ੍ਰੀਮੇਟ ਕਰਨ ਦਾ ਰਾਈਟ ਵੀ ਨਹੀਂ ਸੀ। ਚੋਰੀ ਛਿਪੇ ਜੰਗਲਾਂ 'ਚ ਜਾ ਕੇ ਜੇ ਕਿਸੇ ਦੀ ਡੈਥ ਹੋ ਜਾਏ ਤਾਂ ਉਹਨੂੰ ਕ੍ਰੀਮੇਟ ਕਰਦੇ ਸੀ। ਸੋ ਉਹਨਾਂ ਨੂੰ ਇੱਕੋ ਇੱਕ ਹੋਪ ਨਜ਼ਰ ਆਈ ਕਿ ਭਾਈ ਸੰਤ ਤੇਜਾ ਸਿੰਘ ਅਮਰੀਕਾ 'ਚ ਨੇ, ਉਹਨਾਂ ਨੂੰ ਆਵਾਜ਼ ਦਿੱਤੀ ਜਾਏ। ਉਹ ਕੈਨੇਡਾ 'ਚ ਗਏ, ਉਹਨਾਂ ਨੇ ਸਿੱਖਾਂ ਨੂੰ ਆਰਗੇਨਾਈਜ਼ ਕੀਤਾ, ਕੈਥੋਲਿਕ ਚਰਚ ਵਾਲਿਆਂ ਨੂੰ ਨਾਲ ਲਿਆ, ਹੋਰਨਾਂ ਨੂੰ ਲਿਆ, ਆਟਵਾ ਪਹੁੰਚ ਗਏ ਔਰ ਪੂਰੀ ਲੌਬੀ ਕਰਕੇ ਉਹ ਜਿਹੜੀ ਉਹਨਾਂ ਦੀ ਪਲਾਨ ਸੀ ਕਿ ਹੌਂਡੂਰਸ ਭੇਜ ਕੇ ਇੱਥੋਂ ਖਾਲੀ ਕਰਵਾ ਲਓ, ਉਸ ਨੂੰ ਉਹਨਾਂ ਨੇ ਜਿਹੜਾ
ਸ਼ੈਲਵ ਕਰਵਾ ਦਿੱਤਾ। ਔਰ ਅੱਜ ਜੇ ਸਿੱਖ ਮੈਂ ਸਮਝਦਾ ਹਾਂ ਉਹ ਮੈਂਬਰ ਪਾਰਲੀਮੈਂਟ 15-16 ਨੇ ਜਾਂ 4 ਵਜ਼ੀਰ ਨੇ, ਔਰ ਅੱਜ ਮਿਲੀਅਨ ਦੇ ਨੇੜੇ ਤੇੜੇ ਹੁਣ ਉਹ ਪਹੁੰਚਣ ਵਾਲੇ ਹੋਣਗੇ, 5-6 ਲੱਖ ਤਾਂ ਸਰਟਨਲੀ ਨੇ, ਉਹ ਸਾਰੇ ਸੰਤ ਤੇਜਾ ਸਿੰਘ ਨੂੰ ਉਹ ਕਰਦੇ ਨੇ। ਔਰ ਇਹ ਉਹਨਾਂ ਦਾ ਹੀ ਡ੍ਰੀਮ ਸੀ ਕਿ ਭਾਈ ਇੱਥੇ ਜਿੰਨੇ ਵੀ ਗੁਰਦੁਆਰੇ ਬਣਨ ਉਹਨਾਂ ਦੇ ਨਾਲ ਸ਼ਹਿਰ ਦਾ ਨਾਂ ਲਿਖ ਦਿੱਤਾ ਜਾਏ, ਬਾਕੀ ਖਾਲਸਾ ਦੀਵਾਨ ਸੁਸਾਇਟੀ ਇਹ ਲਫ਼ਜ਼ ਹੋਏ। ਇਹੀ ਕਾਰਨ ਸੀ ਕਿ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਪਹਿਲਾ ਗੁਰਦੁਆਰਾ, ਫਿਰ ਐਬਸਫੋਰਡ, ਫਿਰ ਜਿਹੜਾ ਸਟਾਕਟਨ ਦਾ ਗੁਰਦੁਆਰਾ ਉਹਦਾ ਨਾਮ ਵੀ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਹੈ। ਔਰ ਸੰਤ ਤੇਜਾ ਸਿੰਘ ਜਿਨ੍ਹਾਂ ਨੇ ਬੜਾ ਰਿਮਾਰਕੇਬਲ ਕੰਮ ਕੀਤਾ ਹੈ, ਉਹ ਸਟਾਕਟਨ ਦਾ ਜਿਹੜੇ ਪੁਰਾਣੇ ਰਿਕਾਰਡ 100 ਸਾਲ ਪਹਿਲਾਂ, ਕਿਉਂਕਿ ਸਟਾਕਟਨ ਦਾ ਗੁਰਦੁਆਰਾ ਉਹਨੂੰ ਐਜ਼ ਏ ਹਿਸਟੋਰੀਕਲ ਮੋਨੂਮੈਂਟ ਰੈਕਗਨੀਸ਼ਨ ਵੀ ਹੈ ਕੈਲੀਫੋਰਨੀਆ ਸਟੇਟ ਵੱਲੋਂ, ਤੇ ਉਹਦਾ ਜਿਹੜਾ ਪਹਿਲਾ ਕਨਸਟੀਟਿਊਸ਼ਨ ਵੀ ਲਿਖਿਆ ਉਹ ਸੰਤ ਤੇਜਾ ਸਿੰਘ ਹੋਰਾਂ ਨੇ ਲਿਖਿਆ। ਪਹਿਲੇ ਜਿਹੜੇ ਸੇਵਾਦਾਰ ਸੀ ਉਹਨਾਂ 'ਚ ਉਹਨਾਂ ਦੀ ਸ਼ਮੂਲੀਅਤ ਸੀ, ਔਰ ਉਹਨਾਂ ਨੇ ਜਿਹੜਾ ਇਸ ਦੁਨੀਆ ਨੂੰ ਅਲਵਿਦਾ ਕਿਹਾ ਲਗਭਗ 88 ਸਾਲ ਦੀ ਉਮਰ 'ਚ 1965 ਦੇ ਵਿੱਚ। ਹੁਣ ਉਹਨਾਂ ਨੇ ਜਿੰਨੀ ਵੱਡੀ ਕੈਨੇਡੀਅਨ ਸਿੱਖ ਕਮਿਊਨਿਟੀ ਔਰ ਅਮਰੀਕਨ ਸਿੱਖ ਕਮਿਊਨਿਟੀ ਦੀ ਸਰਵਿਸ ਕੀਤੀ, ਅਸੀਂ ਸਮਝਦੇ ਹਾਂ ਕਿ ਵੀ ਇਸ ਦੀ ਰੈਕਗਨੀਸ਼ਨ ਸ਼ਾਇਦ ਗਵਰਨਮੈਂਟ ਲੈਵਲ ਤੇ ਸਿੱਖਾਂ 'ਚ ਤਾਂ ਇਹ ਜਾਣਿਆ ਜਾਂਦਾ, ਜਿਹੜੇ ਵੀ ਹਿਸਟਰੀ ਦੇ ਵਿਦਿਆਰਥੀ ਨੇ ਔਰ ਦਰਸ਼ਕ ਸੰਤ ਤੇਜਾ ਸਿੰਘ ਹੋਰਾਂ ਦਾ ਉਹ ਫਕੀਰਾਨਾ ਰੂਪ ਉਹਨਾਂ ਦੀ ਤਸਵੀਰ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਔਰ ਅੱਜ ਜਦੋਂ ਕਿ ਉਹਨਾਂ ਨੂੰ ਔਰ ਇਹੀ ਨਹੀਂ ਵੀ ਰੈਕਗਨਾਈਜ਼ ਕੀਤਾ, ਉਹਨਾਂ ਨੇ ਜੁਲਾਈ 1 ਦਾ ਦਿਨ ਸੰਤ ਤੇਜਾ ਸਿੰਘ ਡੇ ਦੇ ਤੌਰ ਤੇ ਬ੍ਰਿਟਿਸ਼ ਕੋਲੰਬੀਆ ਗਵਰਨਮੈਂਟ ਨੇ ਰੈਕਗਨਾਈਜ਼ ਕੀਤਾ। ਔਰ ਇਹ ਲੈਫਟੀਨੈਂਟ ਗਵਰਨਰ ਦੀ ਪ੍ਰੋਕਲੇਮੇਸ਼ਨ ਹੈ, ਔਰ ਇਸ ਦੇ ਉੱਤੇ ਉਸ ਪ੍ਰੋਕਲੇਮੇਸ਼ਨ ਨੂੰ ਵੀ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ। ਔਰ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਉਹਨਾਂ ਨੂੰ ਟ੍ਰਿਬਿਊਟ ਦਿੰਦੇ ਆ ਜਿਹੜੇ ਲਫ਼ਜ਼ ਕਹੇ ਨੇ, since the end of 19th century Sikhs have played a significant role in the history and development of British Columbia, facing many difficulties। ਕਿ 19ਵੀਂ ਸਦੀ ਦੇ ਅਖੀਰ ਤੋਂ ਲੈ ਕੇ ਸਿੱਖਾਂ ਨੇ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਲਈ ਬੜਾ ਇਤਿਹਾਸਿਕ ਰੋਲ ਅਦਾ ਕੀਤਾ ਹੈ, ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ ਵੀ। ਇਹ ਹਿਊਮੈਨਿਟੇਰੀਅਨ ਸਕਾਲਰ ਐਂਡ ਟਾਇਰਲੈਸ ਐਡਵੋਕੇਟ ਫॉर ਸਿੱਖਸ ਇਨ ਕੈਨੇਡਾ ਸੰਤ ਤੇਜਾ ਸਿੰਘ ਜੀ ਡੈਡੀਕੇਟਡ ਹਿਜ਼ ਲਾਈਫ to challenging the inequality, fighting for a just society, and serving without discrimination in accordance with the tenets of Sikhism. The government of British Columbia, respecting the history and culture of Sikhs, declare July 1st as Sant Teja Singh Day। ਉਹਨਾਂ ਦੀ ਇਸ ਨੂੰ ਉਹਨਾਂ ਨੇ ਕਿਹਾ ਕਿ ਸੰਤ ਤੇਜਾ ਸਿੰਘ ਇੱਕ ਬੜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਵੱਡੇ ਸਕਾਲਰ ਔਰ ਸਿੱਖਾਂ ਦੇ ਹੱਕਾਂ ਲਈ ਕੈਨੇਡਾ ਦੇ ਵਿੱਚ ਅਣਥੱਕ ਮਿਹਨਤ ਕਰਨ ਵਾਲੇ ਸਨ। ਔਰ ਉਹਨਾਂ ਨੇ ਆਪਣੀ ਜ਼ਿੰਦਗੀ ਸਾਰੀ ਇਨਸਾਨੀ ਸਮਾਜ ਦੇ ਵਿੱਚ ਬਰਾਬਰੀ, ਅਨਿਆਂ ਦੇ ਖਿਲਾਫ ਲੜਨ ਦੀ ਗੱਲ ਔਰ ਕਿਸੇ ਨਾਲ ਵੀ ਕੋਈ ਵਿਤਕਰਾ ਨਾ ਹੋਏ, ਇਸ ਦੇ ਲਈ ਜਿਹੜੇ ਕਿ ਸਿੱਖੀ ਦੇ ਮੁੱਢਲੇ ਸਿਧਾਂਤ ਨੇ ਉਹਨਾਂ ਨੇ ਅਰਪਣ ਕੀਤੀ। ਔਰ ਅੱਜ ਦਾ ਦਿਨ ਜਿਹੜਾ ਜੁਲਾਈ 1 ਹੈ, ਬ੍ਰਿਟਿਸ਼ ਕੋਲੰਬੀਆ ਦੀ ਗਵਰਨਮੈਂਟ ਸੰਤ ਤੇਜਾ ਸਿੰਘ ਡੇ ਵਜੋਂ ਇਸ ਨੂੰ ਐਲਾਨਦੀ ਹੈ। ਸੋ ਅਸੀਂ ਵੀ ਅੱਜ ਦਾ ਸਮੁੱਚਾ ਪ੍ਰੋਗਰਾਮ ਸੰਤ ਤੇਜਾ ਸਿੰਘ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਅਸੀਂ ਇਸ ਮਹਾਨ ਰੂਹ ਨੂੰ ਜਿਹੜਾ ਯਾਦ ਕਰਦੇ ਹਾਂ ਕਿ ਉਹਨਾਂ ਦਾ ਡ੍ਰੀਮ ਅੱਜ ਜਦੋਂ ਅਮਰੀਕਾ ਕੈਨੇਡਾ 'ਚ ਸਾਡੇ ਕੋਲ ਪ੍ਰੋਸਪੈਰਿਟੀ ਹੈ, ਹਰ ਪਾਸੇ ਸਿੱਖ ਛਾਏ ਹੋਏ ਨੇ, ਤੇ ਇਹ ਮੈਂ ਸਮਝਦਾ ਵੀ ਇਸ 'ਚ ਬਹੁਤ ਵੱਡਾ ਰੋਲ ਉਹਨਾਂ ਮੁੱਢਲੇ ਦਿਨਾਂ ਦੀ ਸਟਰਗਲ ਦਾ ਹੈ ਜਿਸ ਨੂੰ ਸੰਤ ਤੇਜਾ ਸਿੰਘ ਜੀ ਨੇ ਲੀਡ ਕੀਤਾ। ਉਹਨਾਂ ਨੇ ਅਮਰੀਕਾ ਕੈਨੇਡਾ 'ਚ ਅੰਮ੍ਰਿਤ ਪ੍ਰਚਾਰ ਲਹਿਰ ਵੀ ਚਲਾਈ, ਥਾਂ ਥਾਂ ਤੇ ਜਾ ਕੇ ਜਿਹੜੇ ਇੱਥੇ ਆ ਕੇ ਭਟਕੇ ਹੋਏ ਸੀ ਉਹਨਾਂ ਨੂੰ ਵੀ ਵਾਪਸ ਸਿੱਖੀ ਦੇ ਰਾਹ ਤੇ ਲਿਆਂਦਾ। ਔਰ ਅਸੀਂ ਇਹ ਸਾਰਾ ਹੀ ਪ੍ਰੋਗਰਾਮ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਤੁਸੀਂ ਜ਼ਿਕਰ ਕੀਤਾ ਕਿ 66 ਸਾਲ ਬਾਅਦ ਸ਼੍ਰੋਮਣੀ ਕਮੇਟੀ ਨੂੰ ਯਾਦ ਆਈ ਕਿ 3 ਤੇ 4 ਜੁਲਾਈ ਦੀ ਦਰਮਿਆਨੀ ਰਾਤ ਨੂੰ ਜਦੋਂ ਪੰਜਾਬ ਦਾ ਚੀਫ ਮਿਨਿਸਟਰ ਭੀਮ ਸੈਨ ਸੱਚਰ ਸੀ, ਪੰਜਾਬ ਦੀ ਪੁਲਿਸ ਦਾ ਮੁਖੀ DIG ਅਸ਼ਵਨੀ ਕੁਮਾਰ ਸੀ, ਸਿੱਖਾਂ ਦੀ ਕੋਈ ਅੱਡ ਦੇਸ਼ ਲਈ ਨਹੀਂ, ਕੋਈ ਖਾਲਿਸਤਾਨ ਲਫ਼ਜ਼ ਅਰਾਊਂਡ ਨਹੀਂ ਸੀ। 1950 'ਚ ਕਾਂਗਰਸ ਨੇ ਲਿੰਗੁਇਸਟਿਕ ਕਮਿਸ਼ਨ ਬਣਾਇਆ ਕਿ ਜ਼ਬਾਨ ਦੇ ਆਧਾਰ ਦੇ ਉੱਤੇ ਸੂਬੇ ਭਾਰਤ ਦੇ ਵਿੱਚ ਬਣਾਏ ਜਾਣਗੇ। ਸਿੱਖਾਂ ਦੀ ਮੰਗ ਸੀ ਕਿ ਪੰਜਾਬੀ ਜ਼ਬਾਨ ਤੇ ਆਧਾਰਿਤ ਸੂਬਾ ਵੀ ਬਣਾਇਆ ਜਾਏ। ਬਦਕਿਸਮਤੀ ਨੂੰ ਪੰਜਾਬੀ ਹਿੰਦੂ
ਤਾਂ ਮੁਨਕਰ ਹੋ ਗਏ। 1951 ਦੀ ਜਿਹੜੀ ਪਹਿਲੀ ਸੈਂਸਸ ਹੋਈ, ਪੰਜਾਬ ਦੇ ਹਿੰਦੂਆਂ ਨੇ ਆਪਣੀ ਜ਼ਬਾਨ ਹਿੰਦੀ ਲਿਖਾਈ। ਤੇ ਇਹ ਜਦੋਂ ਆਪਣੀ ਮਾਂ ਤੋਂ ਕੋਈ ਮੁਨਕਰ ਹੋ ਜਾਏ, ਸਿੱਖ ਤਾਂ ਆਪਣੇ ਮਾਂ ਦੇ ਜਿਹੜੇ ਨੇ ਉਹ ਸਪੂਤ ਨੇ, ਉਹਨਾਂ ਨੇ ਤਾਂ ਪਿੱਠ ਨਹੀਂ ਸੀ ਦਿਖਾਣੀ। ਸੋ ਸਿੱਖਾਂ ਨੇ ਪੰਜਾਬੀ ਸੂਬੇ ਦੀ ਜਦੋਜਹਿਦ ਸ਼ੁਰੂ ਕੀਤੀ ਕਿ ਪੰਜਾਬੀ ਜ਼ਬਾਨ ਨੂੰ ਮਾਨਤਾ ਮਿਲੇ, ਔਰ ਪੰਜਾਬ ਭਰ ਦੇ ਵਿੱਚ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਗੂੰਜਣ ਲੱਗੇ। ਔਰ ਇਹ ਉਹ ਪੀਰੀਅਡ ਸੀ ਕਿ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਤੇ ਹੀ ਪਾਬੰਦੀ ਲੱਗ ਗਈ। ਬਿਲਕੁਲ। ਔਰ ਜਿਹੜਾ ਵੀ ਪੰਜਾਬੀ ਸੂਬਾ ਜ਼ਿੰਦਾਬਾਦ ਕਹਿੰਦਾ ਸੀ, ਉਸ ਨੂੰ ਫੜ ਕੇ ਜੇਲ੍ਹ ਦੇ ਵਿੱਚ ਡੱਕਿਆ ਜਾਂਦਾ ਸੀ। ਉਸ ਦੌਰ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਮੰਜੀ ਸਾਹਿਬ ਦੀਵਾਨ ਹਾਲ 'ਚ ਦੀਵਾਨ ਸਜਦੇ ਸੀ, ਜਿਵੇਂ ਹੁਣ ਵੀ ਸਜਦੇ ਨੇ। ਧਰਮਯੁੱਧ ਮੋਰਚੇ ਵੇਲੇ ਵੀ ਜਿੱਥੋਂ ਸੰਤ ਪਿੰਡਰਾਂ ਵਾਲੇ ਐਡਰੈਸ ਕਰਦੇ ਸੀ ਰੈਗੂਲਰ, ਉਹੀ ਮੰਜੀ ਸਾਹਿਬ ਸਾਡਾ ਹਿਸਟੋਰੀਕਲ ਮੁਕਾਮ ਹੈ। ਔਰ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ ਸੀ ਰੋਜ਼ਾਨਾ, ਔਰ ਗ੍ਰਿਫਤਾਰੀ ਦੇ ਲਈ ਜਥੇ ਤੋਰੇ ਜਾਂਦੇ ਸੀ ਉਸ ਪੀਰੀਅਡ 'ਚ। ਔਰ ਇਸ ਗੱਲ ਦਾ ਧਿਆਨ ਰਿਹਾ ਕਿ ਜੂਨ 84 ਘੱਲੂਘਾਰਾ, ਜਿਸ ਨੂੰ ਹੁਣ ਕੁੱਲ ਦੁਨੀਆ ਜਾਣਦੀ ਹੈ ਕਿ ਕਿਵੇਂ ਟੈਂਕਾਂ ਤੋਪਾਂ ਨਾਲ ਹਮਲੇ ਕਰਕੇ ਉਸ ਦਾ ਕੀ ਜ਼ੁਲਮ ਕੀਤਾ। ਜੇ ਇਸ ਦਾ ਪ੍ਰੋਟੋਟਾਈਪ ਦੇਖਣਾ ਹੋਏ ਜਾਂ ਇਸ ਦੀ ਰਿਹਰਸਲ ਦੇਖਣੀ ਹੋਏ ਤਾਂ ਇਹ ਅਟੈਂਪਟ 1947 ਤੋਂ 8 ਸਾਲ ਬਾਅਦ ਹੀ ਜਿਹੜਾ ਉਹਨਾਂ ਨੇ ਕੀਤਾ। ਔਰ 3 ਔਰ 4 ਜੁਲਾਈ ਦੀ ਦਰਮਿਆਨੀ ਰਾਤ ਨੂੰ ਵੱਡੀ ਪੁਲਿਸ ਫੋਰਸ ਨੇ ਦਰਬਾਰ ਸਾਹਿਬ ਤੇ ਧਾਵਾ ਬੋਲਿਆ। ਮੰਜੀ ਸਾਹਿਬ ਦੀਵਾਨ ਹਾਲ, ਟੀਅਰ ਗੈਸ ਸ਼ੈਲਸ, ਗੋਲੀਆਂ, ਹਲਕੇ ਬੰਬ, ਔਰ ਨਾ ਸਿਰਫ ਜੇ ਉਸ ਦੇ ਵਿੱਚ ਸ਼ਹਾਦਤਾਂ ਹੋਈਆਂ ਔਰ ਜ਼ਖਮੀ ਹੋਏ। ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਅੰਦਰ ਜਾ ਕੇ ਉਸ ਵੇਲੇ ਦੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ, ਦਰਬਾਰ ਸਾਹਿਬ ਦੇ ਮੈਨੇਜਰ ਗੁਰਦਿਆਲ ਸਿੰਘ ਔਰ ਸੈਕਟਰੀ ਸ਼੍ਰੋਮਣੀ ਕਮੇਟੀ ਦੇ ਗਿਆਨੀ ਤੇਜਾ ਸਿੰਘ, ਇਹਨਾਂ ਨੂੰ ਗ੍ਰਿਫਤਾਰ ਕੀਤਾ। ਔਰ ਫਿਰ ਕਿਉਂਕਿ ਉਹਨਾਂ ਨੇ ਆਕੂਪਾਈ ਕਰ ਲਿਆ ਮੰਜੀ ਸਾਹਿਬ ਦੀਵਾਨ ਹਾਲ ਵੀ, ਗੁਰੂ ਰਾਮਦਾਸ ਲੰਗਰ, ਉਸ ਦੀ ਬਰਬਾਦੀ। ਔਰ ਫਿਰ ਉੱਥੋਂ ਉਹਨਾਂ ਨੇ ਦਰਬਾਰ ਸਾਹਿਬ ਦੀਆਂ ਪਰਿਕਰਮਾ ਵੱਲ ਗੋਲੀਆਂ ਵੀ ਚਲਾਈਆਂ। ਔਰ ਇਹ ਇੱਕ ਪਹਿਲਾ 8 ਸਾਲ ਬਾਅਦ, ਹਾਲਾਂ ਅਸੀਂ ਜਦੋਂ 10 ਅਕਤੂਬਰ 1947 ਦੀ ਗੱਲ ਕਰਦੇ ਹਾਂ ਕਿ ਉਹ ਪਹਿਲਾ ਕ੍ਰਿਮੀਨਲ ਟਰਾਈਬ ਦਾ ਸਰਕੂਲਰ ਕੱਢਿਆ ਕਿ ਜਰਾਇਮ ਪੇਸ਼ਾ ਕਬੀਲਾ ਹੈ, ਔਰ 8 ਸਾਲ ਬਾਅਦ ਇਹ ਹਮਲਾ ਹੁੰਦਾ ਹੈ। ਹਾਲਾਂ ਇਸ ਦਾ ਸਿੱਖਾਂ ਦੇ ਵਿੱਚ ਇੰਨਾ ਜ਼ਿਆਦਾ ਰੋਸ ਹੋਇਆ ਉਸ ਪੀਰੀਅਡ ਦੇ ਵਿੱਚ, ਤਾਂ ਕੋਈ ਵਾਇਲੈਂਸ ਜਾਂ ਕੋਈ ਸਿੱਖਾਂ ਵੱਲੋਂ ਤਾਂ ਇੱਕ ਪੀਸਫੁਲ ਮੰਗ ਸੀ ਕਿ ਭਾਈ ਪੰਜਾਬੀ ਜ਼ਬਾਨ ਤੇ ਆਧਾਰਿਤ ਸੂਬਾ ਬਣਾਇਆ ਜਾਏ। ਪਰ ਸਿੱਖ, ਹਾਲਾਂਕਿ 8 ਸਾਲ ਹੋਏ ਸੀ, ਆਲਮੋਸਟ 40% ਸਿੱਖ ਉਜੜੇ ਪੁਜੜੇ ਅਜੇ ਪਨਾਹਗੀਰ ਬਣੇ, ਕੋਈ ਕੈਂਪਾਂ ਦੇ ਵਿੱਚ ਕੋਈ ਰੁਲ ਰਹੇ ਸੀ। ਲੇਕਿਨ ਆਪਣੇ ਪ੍ਰਾਣਾਂ ਤੋਂ ਪਿਆਰੇ ਹਰਮੰਦਰ ਸਾਹਿਬ ਤੇ ਹਮਲਾ ਨਾ ਜਿਹੜਾ ਉਹ ਭੁੱਲਣਯੋਗ ਹੁੰਦਾ, ਨਾ ਬਖਸ਼ਣਯੋਗ ਹੁੰਦਾ, ਨਾ ਸਹਿਣਯੋਗ ਹੁੰਦਾ। ਔਰ ਇੰਨਾ ਕੁ ਕੌਮ ਦੇ ਵਿੱਚ ਗੁੱਸਾ ਆਇਆ ਕਿ ਸਰਕਾਰ ਵੀ ਘਬਰਾਈ। ਔਰ ਭੀਮ ਸੈਨ ਸੱਚਰ ਜਿਹਨੇ ਇਹ ਆਰਡਰ ਦਿੱਤਾ ਸੀ, ਔਰ ਅਸ਼ਵਨੀ ਕੁਮਾਰ ਇਕਾਰੀਆ ਸਮਾਜੀ ਜਿਹਨੇ ਬਾਅਦ ਦੇ ਵਿੱਚ ਈਵਨ ਪ੍ਰਤਾਪ ਸਿੰਘ ਕੈਰੋਂ ਦਾ ਵੀ ਮਰਡਰ ਕਰਵਾਇਆ, ਉਹਨੂੰ ਵਰਤ ਲਿਆ ਹੋਇਆ ਸੀ ਉਹਨਾਂ ਨੇ, ਉਹ ਇੱਕ ਵੱਖਰੀ ਕਹਾਣੀ ਹੈ। ਕਿ ਚੀਫ ਮਿਨਿਸਟਰ ਭੀਮ ਸੈਨ ਸੱਚਰ ਗਲ ਦੇ ਵਿੱਚ ਪੱਲਾ ਪਾ ਕੇ ਫਿਰ ਮੰਜੀ ਸਾਹਿਬ ਅਕਾਲ ਤਖਤ ਤੇ ਆਇਆ, ਸਿੱਖ ਕੌਮ ਤੋਂ ਮਾਫੀ ਮੰਗੀ, ਔਰ ਉਸ ਦੇ ਲਈ ਫਿਰ ਉਹਨੂੰ ਰਿਜ਼ਾਈਨ ਕਰਨ ਤੇ ਮਜਬੂਰ ਹੋਣਾ ਪਿਆ। ਔਰ ਮੈਂ ਕਿਉਂਕਿ ਅੱਜ ਜਦੋਂ ਦੇਖ ਰਿਹਾ ਕਿ ਵੀ ਸ਼੍ਰੋਮਣੀ ਕਮੇਟੀ ਨੇ, ਕਿਉਂਕਿ ਹੁਣ ਅਕਾਲੀ ਆਊਟ ਆਫ ਪਾਵਰ ਨੇ, ਸਿੱਖ ਇਸ਼ੂ ਇਹਨਾਂ ਨੇ ਜਿਹੜਾ ਹੁਣ ਇਹਨਾਂ ਨੂੰ ਯਾਦ ਆ ਰਹੇ ਨੇ, ਜੂਨ 84 ਦੇ ਘੱਲੂਘਾਰੇ ਵੇਲੇ ਵੀ ਇਹਨਾਂ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਦਰਸ਼ਨ ਕਰਾਏ, ਜਿਹੜੀ ਗੋਲੀ ਨਾਲ ਜਿਹਦੇ 'ਚ ਲੱਗੀ ਗੋਲੀਆਂ ਵੀ ਦਿਖਾਈਆਂ। ਹੁਣ ਬੀਬੀ ਜਗੀਰ ਕੌਰ ਕਹਿ ਰਹੇ ਨੇ ਜੀ ਅਸੀਂ ਮੰਜੀ ਸਾਹਿਬ 4 ਜੁਲਾਈ ਨੂੰ ਦੀਵਾਨ ਸਜੇਗਾ, ਔਰ ਉਹ ਗੋਲੀਆਂ, ਅਥਰੂ ਗੈਸ ਦੇ ਗੋਲੇ ਔਰ ਦੂਜੇ ਉਹਦੇ ਵੀ ਸੰਗਤ ਨੂੰ ਦੀਦਾਰ ਕਰਾਏ ਜਾਣਗੇ। ਵੈਸੇ ਇਹਨਾਂ ਨੂੰ ਇਹ ਸਾਰੇ ਜਿਹੜਾ 66 ਸਾਲ ਸਭ ਕੁਝ ਭੁੱਲਿਆ ਹੋਇਆ ਸੀ। ਲੇਕਿਨ ਇਸ ਦਾ ਮੈਨੂੰ ਯਾਦ ਹੈ ਕਿ ਜਦੋਂ 1994 ਦੇ ਵਿੱਚ ਕੁਲਦੀਪ ਨਈਅਰ ਉਹੀ ਭੀਮ ਸੈਨ ਸੱਚਰ ਜਿਹੜਾ ਚੀਫ ਮਿਨਿਸਟਰ ਪੰਜਾਬ ਦਾ ਸੀ, ਜਿਹਨੇ ਪੁਲਿਸ ਫੋਰਸ ਅੰਦਰ ਭੇਜੀ ਸੀ, ਉਹਦਾ ਜਵਾਈ ਸੀ, ਸਨ ਇਨ ਲਾਅ ਸੀ। ਔਰ ਕੁਲਦੀਪ ਨਈਅਰ ਦੇ ਨਾਲ ਜਦੋਂ ਸ਼ਿਕਾਗੋ ਦੇ ਵਿੱਚ ਖੁੱਲੀ ਟੱਕਰ ਹੁੰਦੀ ਹੈ ਤੇ ਮੈਂ ਉਹਨੂੰ ਐਡਰੈਸ ਕਰਦਿਆਂ ਉਹਨੂੰ ਯਾਦ ਦਹਾਨੀ ਕਰਵਾਈ ਸੀ ਕਿ ਵੀ ਤੇਰੇ ਸਹੁਰੇ ਨੇ ਵੀ ਜਿਹੜਾ ਉਹ 1955 ਦੇ ਵਿੱਚ ਜਿਹੜੀ ਹੈ ਉਹ ਅੰਦਰ ਪੁਲਿਸ ਫੋਰਸ ਭੇਜੀ ਸੀ, ਲੇਕਿਨ ਉਹਨੇ ਮਾਫੀ ਮੰਗੀ ਸੀ। ਪਰ ਜੋ ਕੁਝ ਹੁਣ ਜੂਨ 84 ਦੇ ਵਿੱਚ ਹੋਇਆ, ਰਿਜ਼ਾਈਨ ਕੀਤਾ ਸੀ ਆਪਣੇ ਅਹੁਦੇ ਤੋਂ, ਹੁਣ ਕੋਈ ਮਾਫੀ ਜਾਂ ਕੋਈ ਹੋਰ ਗੱਲ ਨਹੀਂ ਹੈ। ਹੁਣ ਸਾਡੇ ਨਾਲ ਬੈਠ ਕੇ ਗੱਲ ਕਰੋ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ
ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਨੂੰ ਰੈਕਗਨਾਈਜ਼ ਕਰੋ, ਇਹੀ ਹੱਲ ਹੈ। ਸੋ ਮੈਂ ਸਮਝਦਾ ਵੀ ਸਿੱਖਸ ਫਾਰ ਜਸਟਿਸ ਵਧਾਈ ਦੀ ਪਾਤਰ ਹੈ ਕਿ ਉਹਨਾਂ ਨੇ ਪਿਛਲੇ ਸਾਲ ਇਸ ਦਿਨ ਦੇ ਉੱਤੇ ਫੋਕਸ ਕੀਤਾ, ਯਾਦ ਦਹਾਨੀ ਕਰਵਾਈ ਕੌਮ ਨੂੰ ਵੀ ਔਰ ਜ਼ਾਹਰ ਹੈ ਸ਼੍ਰੋਮਣੀ ਕਮੇਟੀ ਨੂੰ ਵੀ, ਔਰ ਇਸ ਵਾਰ ਉਹਨਾਂ ਨੇ ਇਸ ਦਿਨ ਨੂੰ ਚੁਣਿਆ। ਅਸੀਂ ਸਮਝਦੇ ਹਾਂ ਕਿ ਇਹ ਇੱਕ ਇੰਪੋਰਟੈਂਟ ਹਕੂਮਤੀ ਜ਼ੁਲਮ ਦਾ ਮਾਈਲਸਟੋਨ ਹੈ। ਔਰ ਜਦੋਂ ਅਸੀਂ ਅੱਜ ਇਸ ਇਸ਼ੂ ਤੇ ਗੱਲ ਕਰ ਰਹੇ ਹਾਂ, ਇਸ ਸਾਰੇ ਦੇ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕਿਵੇਂ ਜੁਗਰਾਜ ਸਿੰਘ 26 ਜਨਵਰੀ ਵਾਲੇ ਦਿਨ ਜਦੋਂ ਕਿ ਟਰੈਕਟਰ ਮਾਰਚ ਦਾ ਕਿਸਾਨ ਜਥੇਬੰਦੀਆਂ ਨੇ ਸੱਦਾ ਦਿੱਤਾ ਸੀ ਔਰ ਉਹਨਾਂ ਨੂੰ ਆਪ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ, ਹਜ਼ਾਰਾਂ ਦੀ ਗਿਣਤੀ ਸਿੱਖ ਨੌਜਵਾਨ ਉਤਸ਼ਾਹ ਨਾਲ ਭਰੇ ਹੋਏ ਉਹਨਾਂ ਦੇ ਸੱਦੇ ਤੇ ਪਹੁੰਚੇ ਔਰ ਕਿਵੇਂ ਇੱਕ ਦੋ ਧਾਰੀ ਤਲਵਾਰ ਵਾਂਗ ਇੱਕ ਪਾਸੇ ਕਿਸਾਨ ਜਥੇਬੰਦੀਆਂ ਦੀ ਨਾਅਹਲੀਅਤ ਸੀ, ਸਰਕਾਰ ਆਪਣੀ ਖੇਡ ਰਹੀ ਸੀ, ਉਹਨਾਂ ਦਾ ਰਾਊਟ ਰਿੰਗ ਰੋਡ ਤੇ ਕਿਹਾ ਗਿਆ ਜਾਣਾ, ਫਿਰ ਕਿਵੇਂ ਫੈਸਿਲੀਟੇਟ ਕੀਤਾ ਔਰ ਕਟਿੰਗ ਦਾ ਸਟੋਰੀ ਸ਼ਾਰਟ ਫਾਈਨਲੀ ਹਜ਼ਾਰਾਂ ਦੀ ਗਿਣਤੀ ਸਿੱਖ ਨੌਜਵਾਨ ਜਿਹੜੇ ਨੇ ਉਹ ਲਾਲ ਕਿਲੇ ਦੇ ਸਾਹਮਣੇ ਜਾ ਕੇ ਪਹੁੰਚੇ ਔਰ ਕਿਵੇਂ ਉਸ ਲਾਲ ਕਿਲੇ ਦੇ ਉੱਤੇ ਇੱਕ ਖਾਲੀ ਪੋਲ ਤੇ ਜੁਗਰਾਜ ਸਿੰਘ ਤਾਰਾ ਸਿੰਘ ਵਾਂ ਜਿਨ੍ਹਾਂ ਦਾ ਪਿੰਡ ਹਿਸਟੋਰੀਕਲ ਸਾਡੀ ਪਰਸਨੈਲਿਟੀ ਨੇ ਉਸ ਦਾ ਰਹਿਣ ਵਾਲਾ ਗੱਭਰੂ ਔਰ ਉਹਨਾਂ ਦੇ ਨਾਲ ਜ਼ਾਹਰ ਹੈ ਦੂਸਰੇ ਨੌਜਵਾਨ, ਹੁਣ ਬੂਟਾ ਸਿੰਘ ਨੂੰ ਪਹਿਲਾਂ ਫੜ ਲਿਆ, ਗੁਰਜੋਤ ਸਿੰਘ ਨੂੰ ਵੀ ਅਰੈਸਟ ਕੀਤਾ ਜਿਨ੍ਹਾਂ ਤੇ 1,50,000 ਦਾ ਇਨਾਮ ਸੀ ਔਰ ਜੁਗਰਾਜ ਸਿੰਘ ਜਿਹੜਾ ਬਿਲਕੁਲ ਤੇਜ਼ੀ ਦੇ ਨਾਲ ਉਸ ਵੱਡੀ ਪਾਈਪ ਤੇ ਚੜ੍ਹਦਾ ਕਿਉਂਕਿ ਬਾਅਦ 'ਚ ਉਹਦੇ ਦਾਦਾ ਜੀ ਨੇ ਦੱਸਿਆ ਸੀ ਕਿ ਭਾਈ ਪਿੰਡ ਦੇ ਵਿੱਚ 5 ਜਾਂ 6 ਇਤਿਹਾਸਕ ਗੁਰਦੁਆਰੇ ਨੇ ਔਰ ਹਰ ਗੁਰਦੁਆਰੇ 'ਚ ਵਿਸਾਖੀ ਵਾਲੇ ਦਿਨ ਨਿਸ਼ਾਨ ਸਾਹਿਬ ਚਾੜਨ ਦੀ ਸੇਵਾ ਜੁਗਰਾਜ ਸਿੰਘ ਹੀ ਕਰਦਾ ਔਰ ਇਹ ਬਹੁਤਿਆਂ ਨੂੰ ਹੈਰਾਨੀ ਹੋਈ ਕਿ ਜਿਸ ਤੇਜ਼ੀ ਨਾਲ ਉਹ ਉੱਪਰ ਗਿਆ ਵੀ ਜਿਵੇਂ ਕੋਈ ਬਟਨ ਦੱਬਿਆ ਹੋਏ ਕਿਸੇ ਚੀਜ਼ ਦਾ ਔਰ ਉਸ ਉਤਸ਼ਾਹ ਦੇ ਨਾਲ ਔਰ ਉਹਨਾਂ ਦੀ ਸਰਚ ਵੀ ਪੁਲਿਸ ਕਰ ਰਹੀ ਸੀ, 1 ਲੱਖ ਦਾ ਇਨਾਮ ਵੀ ਰੱਖਿਆ ਹੋਇਆ ਔਰ ਮੈਂ ਸਮਝਦਾ ਵੀ ਹੀਰੋਆਂ ਨੂੰ ਪ੍ਰੋਟੈਕਟ ਕਰਨਾ ਵੀ ਬਣਦਾ। ਦਲ ਖਾਲਸਾ ਵਧਾਈ ਦਾ ਹੱਕਦਾਰ ਹੈ ਕਿ ਉਹਨਾਂ ਨੇ ਉਹਨਾਂ ਨੂੰ ਮਹਿਫੂਜ਼ ਵੀ ਰੱਖਿਆ। ਫਿਰ ਦਿੱਲੀ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਅਗਾਊਂ ਜ਼ਮਾਨਤ ਲਈ ਜਿਹਨੂੰ ਇੰਟਰਿਮ ਬੇਲ ਕਹਿੰਦੇ ਨੇ ਪਟੀਸ਼ਨ ਵੀ ਪਾਈ ਔਰ ਇਹ ਹੁਣ ਉਹ ਹਾਈ ਕੋਰਟ ਨੇ ਮਨਜ਼ੂਰ ਕੀਤੀ, ਦਿੱਲੀ ਨੇ 20 ਜੁਲਾਈ ਤੱਕ ਉਹਨਾਂ ਨੂੰ ਮੋਹਲਤ ਦਿੱਤੀ ਗਈ ਹੈ। ਇਸ ਦੌਰਾਨ ਉਹਨਾਂ ਨੂੰ ਪੇਸ਼ ਹੋਣ ਲਈ ਤਾਂ ਕਿਹਾ ਗਿਆ ਪਰ ਪੁਲਿਸ ਅਰੈਸਟ ਨਹੀਂ ਕਰ ਸਕੇਗੀ ਔਰ ਜਿਉਂ ਹੀ ਇਹ ਮਨਜ਼ੂਰ ਹੋਈ ਜਗਰਾਜ ਸਿੰਘ ਕੌਮ ਦੇ ਸਾਹਮਣੇ ਆਏ ਔਰ ਅੱਜ ਉਹਨਾਂ ਨੇ ਦਲ ਖਾਲਸਾ ਦੇ ਐਕਟਿਵਿਸਟਾਂ ਦੂਜਿਆਂ ਦੇ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ, ਮੀਡੀਆ ਨੂੰ ਐਡਰੈਸ ਕੀਤਾ ਔਰ ਇੱਕ ਹਾਲਾਂ ਉਹ ਇੱਕ ਸਧਾਰਨ ਨੌਜਵਾਨ ਉਹਨੇ ਕਿਹਾ ਜੀ ਮੇਰਾ ਕੋਈ ਕਿਸੇ ਹੋਰ ਲਹਿਰ ਨਾਲ ਜਾਂ ਕਿਸੇ ਨਾਲ ਸੰਬੰਧ ਨਹੀਂ ਹੈ, ਅਸੀਂ ਤਾਂ ਉਤਸ਼ਾਹ ਦੇ ਨਾਲ ਕਿਸਾਨਾਂ ਦੇ ਸੱਦੇ ਤੇ ਗਏ ਸੀ, ਉੱਥੇ ਜਾ ਕੇ ਦੇਖਿਆ ਭਾਈ ਇਕੱਠੇ ਹੋ ਗਏ ਪਹੁੰਚ ਗਏ ਲਾਲ ਕਿਲੇ ਔਰ ਦੂਜਿਆਂ ਤੋਂ ਜਿਹੜਾ ਉਹ ਚੜਿਆ ਨਹੀਂ ਸੀ ਜਾ ਰਿਹਾ, ਮੈਨੂੰ ਵੀ ਜੋਸ਼ ਆਇਆ ਤੇ ਗੁਰੂ ਨੇ ਮਹਾਰਾਜ ਨੇ ਕਿਰਪਾ ਕੀਤੀ, ਲਫ਼ਜ਼ ਫਿਰ ਵੀ ਉਹ ਹੀ ਇਸਤੇਮਾਲ ਕਰ ਰਿਹਾ ਕਿ ਵੀ ਮਹਾਰਾਜ ਨੇ ਕਿਰਪਾ ਕੀਤੀ ਤੇ ਮੈਂ ਜਿਹੜਾ ਉਹ ਸੇਵਾ ਕਰਤੀ, ਬਾਕੀ ਕਹਿੰਦੇ ਹੋਰ ਅਸੀਂ ਨਾ ਕੋਈ ਕਰਨ ਦਾ ਤਾਂ ਸਾਡਾ ਇਰਾਦਾ ਨਹੀਂ ਸੀ, ਹੋ ਗਿਆ ਬਸ ਨਹੀਂ ਮਹਾਰਾਜ ਨੇ ਜਿਹੜੀ ਹੈ ਉਹ ਸੇਵਾ ਲਈ ਹੈ। ਔਰ ਅੱਜ ਜਿਹੜੇ ਖਬਰਾਂ ਦੇ ਵਿੱਚ ਜਗਰਾਜ ਸਿੰਘ ਵੀ ਛਾਏ ਹੋਏ ਨੇ ਪਰ ਮੈਂ ਜਦੋਂ ਇਹ ਦੋਨੋਂ ਹੀ ਖਬਰਾਂ ਸਾਈਮਲਟੇਨੀਅਸਲੀ ਦੇਖੀਆਂ ਕਿ ਇੱਕ ਪਾਸੇ ਇਹ ਉਹੀ 4 ਜੁਲਾਈ 1955 ਦਾ ਦਿਨ 66 ਸਾਲ ਪਹਿਲਾਂ ਦਾ ਮਨਾਉਣ ਦੀਆਂ ਤਿਆਰੀਆਂ ਨੇ ਔਰ ਇਹ ਯਾਦ ਦਹਾਨੀ ਹੈ ਕਿ ਭਾਈ ਸਾਡੇ ਨਾਲ 47 ਦੀ ਵੰਡ ਤੋਂ ਇੱਕਦਮ 8 ਸਾਲ ਬਾਅਦ ਕੀ ਹੋਇਆ ਤੇ ਦੂਸਰੇ ਪਾਸੇ ਫਿਰ ਮੈਨੂੰ ਲੱਗਾ ਵੀ ਇਹ ਤਾਂ ਸਫ਼ਰ ਵੀ ਤੁਸੀਂ ਦਰਬਾਰ ਸਾਹਿਬ ਤੇ ਹਮਲਾ ਕੀਤਾ, ਪਹਿਲਾਂ 1955 4 ਜੁਲਾਈ ਨੂੰ ਕੀਤਾ, ਫਿਰ ਜੂਨ ਦੇ ਪਹਿਲੇ ਹਫ਼ਤੇ ਕੀਤਾ ਤੇ ਆ ਕੇ ਜੋ ਅਸੀਂ ਜੂਨ 84 ਵੇਲੇ ਦੇਖਿਆ ਕਿ ਉਹਨਾਂ ਨੇ ਦਰਸ਼ੀ ਡੋੜੀ ਤੇ ਤਿਰੰਗਾ ਵੀ ਲਹਿਰਾਇਆ ਹੋਇਆ ਸੀ, ਉਹ ਅਜੇ ਵੀ ਫੋਟੋ ਘੁੰਮਦੀ ਹੈ ਤਿਰੰਗੇ ਦੀ। ਸੋ ਮੈਂ ਕਿਹਾ ਵੀ ਅਸੀਂ ਜਿਹਨੂੰ ਕਹਿੰਦੇ ਨੇ ਕਿ ਭਾਜੀ ਮੋੜਨਾ ਅਸੀਂ ਤਾਂ 20 ਦੇ 31 ਮੋੜਦੇ ਹਾਂ ਤੇ ਇੱਥੇ ਤਾਂ ਅਸੀਂ ਜਿਹੜਾ ਜੇ ਤੁਸੀਂ ਆਏ ਇੱਥੇ ਹਮਲਾ ਕਰਕੇ ਸਾਡੀ ਟੈਂ ਤੋੜਨ ਤੇ ਸਾਡੇ ਨੌਜਵਾਨਾਂ ਨੇ ਜਾ ਕੇ 26 ਜਨਵਰੀ ਨੂੰ ਲਾਲ ਕਿਲੇ ਦੇ ਉੱਤੇ ਕੇਸਰੀ ਚਲਾ ਕੇ ਦੱਸ ਦਿੱਤਾ ਕਿ ਨਹੀਂ ਇਹ ਜਿਹੜੀ ਦਿੱਲੀ ਤਖਤ ਤੇ ਅਕਾਲ ਤਖਤ ਦੀ ਲੜਾਈ ਹੈ, ਗੁਰੂ ਨੇ 2 ਫੁੱਟ ਉੱਚਾ ਰੱਖਿਆ ਅਕਾਲ ਤਖਤ, ਅਲਟੀਮੇਟ ਵਿਕਟਰੀ ਪੰਥ ਦੀ ਹੋਏਗੀ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇਹ ਸਾਡੀਆਂ ਬਰੂਹਾਂ ਤੇ ਖੜਾ ਦਰਵਾਜ਼ੇ ਤੇ ਦਸਤਕ ਦੇ ਰਿਹਾ ਹੈ ਔਰ ਮੈਂ ਸਮਝਦਾ ਵੀ ਇਹ ਗੁਰੂ ਦੀ ਬਖਸ਼ਿਸ਼ ਦੇ ਨਾਲ ਕੌਮ ਦੇ ਵਿੱਚ ਸਪਿਰਿਟ ਹੈ। ਇਹ ਠੀਕ ਹੈ ਘੱਲੂਕਾਰੇ ਜ਼ੁਲਮ ਬਹੁਤ ਵਾਰ ਜ਼ੁਲਮ ਕਰਨ ਵਾਲੇ ਸਮਝਦੇ ਨੇ ਕਿ ਜ਼ੁਲਮ ਨਾਲ ਉਹਨਾਂ ਨੇ ਆਵਾਜ਼ ਬੰਦ ਕਰ ਦਿੱਤੀ ਹੈ
ਪਰ ਸਿੱਖ ਕੌਮ ਦਾ ਆਪਣਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਘੱਲੂਘਾਰਿਆਂ ਚੋਂ, ਵੈਲੀ ਆਫ ਡੈਥ ਚੋਂ ਅਸੀਂ ਹੋਰ ਵੀ ਚਮਕ ਕੇ, ਹੋਰ ਵੀ ਮਜ਼ਬੂਤੀ ਦੇ ਨਾਲ, ਹੋਰ ਵੀ ਲਿਸ਼ਕ ਦੇ ਨਾਲ ਨਿਕਲਦੇ ਹਾਂ। ਔਰ ਇਹੀ ਸਾਡਾ ਜਿਹੜਾ ਰਿਹਾ ਉਦੇਸ਼ ਵੀ ਰਿਹਾ, ਔਰ ਜਿਸ ਨੂੰ ਜਦੋਂ ਅਸੀਂ ਵੱਡੇ ਘੱਲੂਘਾਰੇ ਤੋਂ ਬਾਅਦ ਦੀ ਉਹ ਅਰਦਾਸ ਦੇ ਲਫ਼ਜ਼ਾਂ ਵੱਲ ਦੇਖਦੇ ਹਾਂ, ਔਰ ਇੱਕ ਬਿਰਧ ਨਿਹੰਗ ਸਿੰਘ ਨੇ ਜਿਵੇਂ ਉਸ ਵੇਲੇ ਇਸ ਕਦਰ 40 ਤੋਂ 50 ਹਜ਼ਾਰ ਸ਼ਹੀਦੀਆਂ ਹੋਈਆਂ ਨੇ, ਜਿੰਨੇ ਕੁ ਸਿੱਖ ਬਚੇ ਨੇ ਉਹਨਾਂ 'ਚੋਂ ਕੋਈ ਐਸਾ ਨਹੀਂ ਹੈ ਜਿਸ ਦੇ ਜ਼ਖਮ ਨਾ ਲੱਗਾ ਹੋਏ। ਤੇ ਉਹ ਬਿਰਧ ਸਿੰਘ ਕਹਿ ਰਿਹਾ ਕਿ ਖਾਲਸਾ ਜੀ, ਗੁਰੂ ਨੇ ਕਠਾਲੀ ਪ੍ਰੀਖਿਆ ਪਾਈ ਸੀ, ਖੋਟ ਝੜ ਗਿਆ, ਕੁੰਦਨ ਰਹਿ ਗਿਆ। ਕਿ ਜਿਵੇਂ ਐਸਿਡ ਦੇ ਵਿੱਚ ਜਦੋਂ ਫਾਈਨਲ ਐਸਿਡ ਟੈਸਟ ਜਿਹਨੂੰ ਕਹਿੰਦੇ ਨੇ, ਸੋਨਾ ਵੀ ਜਦੋਂ ਫਾਈਨਲੀ ਕਠਾਲੀ ਦੇ ਵਿੱਚ ਪੈਂਦਾ, ਅੱਗ ਦੇ ਵਿੱਚ ਸੁੱਟਿਆ ਜਾਂਦਾ ਹੈ, ਤੇ ਜਿਹੜਾ ਪਿਓਰ ਸੋਨਾ ਹੁੰਦਾ ਉਹ ਲਿਸ਼ਕਦਾ ਹੈ। ਸੋ ਇਵੇਂ ਹੀ ਖਾਲਸਾ ਲਿਸ਼ਕਦਾ, ਔਰ ਅਲਟੀਮੇਟਲੀ ਖਾਲਿਸਤਾਨ ਬਹੁਤ ਕਰੀਬ ਹੈ। ਇਹ ਜਿਹੜਾ ਮੈਂ ਸਮਝਦਾ ਵੀ ਮੈਸੇਜ ਜੁਗਰਾਜ ਸਿੰਘ ਨੇ ਵੀ ਦਿੱਤਾ ਹੈ, ਔਰ ਅੱਜ ਫਿਜ਼ਾ ਦੇ ਵਿੱਚ ਵੀ ਇਹ ਮੈਸੇਜ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਪਿਆਰ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।